ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 19 ਦਸੰਬਰ ਦਿਨ ਸੋਮਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਜ਼ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਕੁਲਵਿੰਦਰ ਕੌਰ ਜੀ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਪਹਿਲਾਂ ਚੋਣਵੀਆਂ ਖਬਰਾਂ। ਇਲੈਕਟਰਲ ਕਾਲਜ ਦੀ ਵੋਟਿੰਗ ਤੋਂ ਬਾਅਦ ਟਰੰਪ ਦੀ ਹੋਈ ਅਧਿਕਾਰਿਤ ਜਿੱਤ। ਟਰਕੀ ਦੀ ਰਾਜਧਾਨੀ ਅਨਕਾਰਾ ਦੇ ਵਿੱਚ ਰਸ਼ੀਆ ਦੇ ਐਂਬੈਸਡਰ ਦੀ ਗੋਲੀ ਮਾਰ ਕੇ ਹੱਤਿਆ। ਬਰਲਿਨ ਦੇ ਵਿੱਚ ਕ੍ਰਿਸਮਸ ਮਾਰਕੀਟ ਦੇ ਵਿੱਚ ਟਰੱਕ ਨੇ 12 ਲੋਕਾਂ ਨੂੰ ਕੁਚਲਿਆ। ਰਾਸ਼ਟਰਪਤੀ ਬਰਾਕ ਓਬਾਮਾ ਨੇ ਕ੍ਰਿਸਮਸ ਪਾਰਡਨ ਦੇ ਤਹਿਤ 78 ਕੈਦੀਆਂ ਦੀ ਸਜ਼ਾ ਮਾਫ ਕੀਤੀ। ਰਸ਼ੀਆ ਦਾ ਇੱਕ ਮਿਲਟਰੀ ਪਲੇਨ ਹੋਇਆ ਕ੍ਰੈਸ਼, 32 ਜ਼ਖਮੀ ਅਤੇ ਪਲੈਟੀਨਮ ਪਾਰਟਨਰਜ਼ ਦੇ ਉੱਚ ਅਧਿਕਾਰੀਆਂ ਤੇ $1 ਬਿਲੀਅਨ ਦੇ ਘਪਲੇ ਦਾ ਦੋਸ਼। ਹੁਣ ਖਬਰਾਂ ਵਿਸਤਾਰ ਦੇ ਨਾਲ। 8 ਨਵੰਬਰ 2016 ਨੂੰ ਰਾਸ਼ਟਰਪਤੀ ਦੀਆਂ ਹੋਈਆਂ ਚੋਣਾਂ ਤੋਂ ਬਾਅਦ ਅੱਜ 19 ਦਸੰਬਰ ਨੂੰ ਇਲੈਕਟਰਲ ਕਾਲਜ ਦੀ ਵੋਟਿੰਗ ਹੋਣੀ ਸੀ, ਜਿਸ ਦੇ ਵਿੱਚ ਉਮੀਦਵਾਰ ਨੂੰ ਅਧਿਕਾਰਿਕ ਤੌਰ ਦੇ ਉੱਤੇ ਜੇਤੂ ਕਰਾਰ ਦਿੱਤਾ ਜਾਂਦਾ ਹੈ। ਅੱਜ ਹੋਈ ਇਸ ਵੋਟਿੰਗ ਦੇ ਵਿੱਚ ਪ੍ਰੈਜ਼ੀਡੈਂਟ ਇਲੈਕਟ ਡੋਨਾਲਡ ਟਰੰਪ ਅਧਿਕਾਰਿਕ ਤੌਰ ਦੇ ਉੱਤੇ ਜੇਤੂ ਰਹੇ ਅਤੇ ਉਹਨਾਂ ਨੂੰ 270 ਤੋਂ ਜ਼ਿਆਦਾ ਇਲੈਕਟਰਲ ਵੋਟਸ ਮਿਲੀਆਂ। ਹਾਲਾਂਕਿ ਇਹ ਰਿਜ਼ਲਟ ਅਧਿਕਾਰਿਕ ਤੌਰ ਦੇ ਉੱਤੇ 6 ਜਨਵਰੀ ਨੂੰ ਕਾਂਗਰਸ ਦੇ ਜੁਆਇੰਟ ਸੈਸ਼ਨ ਦੇ ਤਹਿਤ ਅਨਾਉਂਸ ਕੀਤੇ ਜਾਣਗੇ। ਹਾਲਾਂਕਿ ਪੋਪੂਲਰ ਵੋਟ ਦੇ ਵਿੱਚ ਹਿਲਰੀ ਕਲਿੰਟਨ ਡੋਨਾਲਡ ਟਰੰਪ ਦੇ ਨਾਲੋਂ ਲਗਭਗ 3 ਮਿਲੀਅਨ ਵੋਟ ਤੇ ਅੱਗੇ ਰਹੀ, ਪਰ ਡੋਨਾਲਡ ਟਰੰਪ ਨੇ ਸਟੇਟ ਬਾਏ ਸਟੇਟ ਇਲੈਕਟਰਲ ਮੈਪ ਜਿੱਤਦੇ ਹੋਏ ਰਾਸ਼ਟਰਪਤੀ ਦੀਆਂ ਚੋਣਾਂ ਜਿੱਤੀਆਂ, ਜਿਸ ਦੇ ਤਹਿਤ 270 ਇਲੈਕਟਰਲ ਕਾਲਜ ਦੀ ਵੋਟ ਕਿਸੇ ਵੀ ਉਮੀਦਵਾਰ ਨੂੰ ਰਾਸ਼ਟਰਪਤੀ ਦੀ ਚੋਣ ਜਿੱਤਣ ਲਈ ਚਾਹੀਦੀ ਹੁੰਦੀ ਹੈ ਅਤੇ ਡੋਨਾਲਡ ਟਰੰਪ ਦੇ ਕੋਲ ਇਸ ਸਮੇਂ ਤਕਰੀਬਨ 306 ਇਲੈਕਟਰਲ ਕਾਲਜ ਦੀ ਵੋਟ ਹੈ। ਹਾਲਾਂਕਿ ਇਹਨਾਂ ਇਲੈਕਟਰਲ ਕਾਲਜ ਦੀਆਂ ਵੋਟਾਂ ਤੋਂ ਪਹਿਲਾਂ ਕਈ ਇਸ ਤਰ੍ਹਾਂ ਦੀਆਂ ਗੱਲਾਂ ਉੱਠੀਆਂ ਸਨ, ਜਿਨ੍ਹਾਂ ਦੇ ਵਿੱਚ ਇਲੈਕਟਰਲ ਕਾਲਜ ਨੂੰ ਡੋਨਾਲਡ ਟਰੰਪ ਦੇ ਖਿਲਾਫ ਵੋਟ ਪਾਉਣ ਦੇ ਲਈ ਕਿਹਾ ਜਾ ਰਿਹਾ ਸੀ ਅਤੇ ਕਈ ਥਾਵਾਂ ਦੇ ਉੱਤੇ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਕਿ ਇਹ ਇਲੈਕਟਰਲ ਕਾਲਜ ਆਪਣੀ ਵੋਟ ਡੋਨਾਲਡ ਟਰੰਪ ਦੇ ਖਿਲਾਫ ਪਾਉਣ। ਚੋਣਾਂ ਹੋਣ ਤੋਂ ਅਗਲੇ ਦਿਨ ਤੋਂ ਹੀ ਇਲੈਕਟਰਲ ਕਾਲਜ ਵੋਟਰਸ ਦੇ ਉੱਤੇ ਕਾਫੀ ਜ਼ਿਆਦਾ ਪ੍ਰੈਸ਼ਰ ਕਈ ਸੰਸਥਾਵਾਂ ਦਾ ਪੈਣ ਲੱਗ ਗਿਆ ਸੀ ਕਿ ਉਹ 19 ਦਸੰਬਰ ਨੂੰ ਡੋਨਾਲਡ ਟਰੰਪ ਦੇ ਖਿਲਾਫ ਵੋਟ ਕਰਕੇ ਡੋਨਾਲਡ ਟਰੰਪ ਨੂੰ ਕਿਸੇ ਵੀ ਹਾਲਤ ਦੇ ਵਿੱਚ ਰਾਸ਼ਟਰਪਤੀ ਨਾ ਬਣ ਦੇਣ। ਪਰ ਜੋ ਵੀ ਇਹ ਲੋਕ ਸੋਚ ਰਹੇ ਸਨ, ਉਹਨਾਂ ਦੀਆਂ ਆਸਾਂ ਤੇ ਅੱਜ ਪਾਣੀ ਫੇਰਦੇ ਹੋਏ ਇਲੈਕਟਰਲ ਕਾਲਜ ਨੇ ਆਪਣੇ ਉਮੀਦਵਾਰ ਡੋਨਾਲਡ ਟਰੰਪ ਅਤੇ ਉਧਰੋਂ ਹਿਲਰੀ ਕਲਿੰਟਨ ਦੇ ਲਈ ਵੋਟਿੰਗ ਕੀਤੀ, ਜਿਸ ਦੇ ਵਿੱਚ ਡੋਨਾਲਡ ਟਰੰਪ ਜੇਤੂ ਰਹੇ। ਐਰੀਜ਼ੋਨਾ ਅਤੇ ਹੋਰ ਕਈ ਸਟੇਟਸ ਦੇ ਵਿੱਚੋਂ ਇਹ ਵੀ ਖਬਰਾਂ ਆਈਆਂ ਸਨ ਕਿ ਉਹਨਾਂ ਦੇ ਇਲੈਕਟਰਲ ਕਾਲਜ ਵੋਟਰਸ ਨੂੰ ਕਾਫੀ ਹਰਾਸ ਕੀਤਾ ਜਾ ਰਿਹਾ ਹੈ ਕਿ ਉਹ 19 ਦਸੰਬਰ ਨੂੰ ਡੋਨਾਲਡ ਟਰੰਪ ਦੇ ਖਿਲਾਫ ਵੋਟ ਪਾਉਣ, ਪਰ ਇਲੈਕਟਰਲ ਕਾਲਜ ਨੇ ਆਪਣੇ ਪਾਰਟੀ ਦੇ ਉਮੀਦਵਾਰ ਦੇ ਨਾਲ ਜਾਂਦੇ ਹੋਏ ਹੀ ਸਹੀ ਵੋਟਿੰਗ ਕਰਦੇ ਹੋਏ ਅਧਿਕਾਰਿਕ ਤੌਰ ਦੇ ਉੱਤੇ ਪ੍ਰੈਜ਼ੀਡੈਂਟ ਇਲੈਕਟ ਡੋਨਾਲਡ ਟਰੰਪ ਨੂੰ ਜੇਤੂ ਬਣਾਇਆ। ਹੁਣ ਇਸ ਦਾ ਰਿਜ਼ਲਟ 6 ਜਨਵਰੀ ਨੂੰ ਸੁਣਾਇਆ ਜਾਏਗਾ। ਟਰਕੀ ਦੀ ਰਾਜਧਾਨੀ ਅੰਕਾਰਾ ਦੇ ਵਿੱਚ ਅੱਜ ਟਰਕੀ ਦੇ ਇੱਕ ਪੁਲਿਸ ਅਫਸਰ ਨੇ ਫੋਟੋ ਐਗਜ਼ੀਬਿਸ਼ਨ ਦੇ ਉੱਤੇ ਰਸ਼ੀਆ ਦੇ ਐਂਬੈਸਡਰ ਐਂਡਰਾਈ ਕਾਰਲੋਵ ਨੂੰ ਗੋਲੀ ਮਾਰ ਦਿੱਤੀ, ਜਿਸ ਦੇ ਨਾਲ ਰਸ਼ੀਅਨ ਐਂਬੈਸਡਰ ਐਂਡਰਾਈ ਕਾਰਲੋਵ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ। ਗੋਲੀ ਮਾਰਨ ਤੋਂ ਬਾਅਦ ਦੇ ਵਿੱਚ ਟਰਕੀ ਦੇ ਪੁਲਿਸ ਅਫਸਰ ਨੇ ਉੱਥੇ ਅੱਲਾਹੂ ਅਕਬਰ ਦੇ ਨਾਅਰੇ ਲਾਏ ਅਤੇ ਉਸਨੇ ਰਸ਼ੀਆ ਨੂੰ ਸੀਰੀਆ ਦੇ ਵਿੱਚ ਹੋਈ ਬਰਬਾਦੀ ਦਾ ਕਾਰਨ ਦੱਸਿਆ ਅਤੇ ਕਿਹਾ ਕਿ ਉਹ ਸੀਰੀਆ ਤੇ ਅਲੈਪੋ ਸ਼ਹਿਰ ਦੇ ਵਿੱਚ ਹੋਏ ਖੌਫਨਾਕ ਮੰਜ਼ਰ ਨੂੰ ਦੇਖਦੇ ਹੋਏ ਰਸ਼ੀਆ ਗਵਰਨਮੈਂਟ ਦੇ ਖਿਲਾਫ ਇਸ ਐਂਬੈਸਡਰ ਨੂੰ ਗੋਲੀ ਮਾਰ ਰਿਹਾ ਹੈ ਅਤੇ ਉਸਨੇ ਇਹ ਵੀ ਕਿਹਾ ਕਿ ਉਹ ਪ੍ਰੋਫੈਟ ਮੁਹੰਮਦ ਦਾ ਵੰਸ਼ ਹੈ, ਜਿਸਨੇ ਕਿ ਜਿਹਾਦ ਕਰਨਾ ਸਿਖਾਇਆ ਸੀ। ਇਹ ਸਾਰੀ ਘਟਨਾ ਉਦੋਂ ਵਾਪਰੀ ਜਦੋਂ ਕੁਝ ਦਿਨ ਪਹਿਲਾਂ ਹੀ ਰਸ਼ੀਆ ਤੇ ਟਰਕੀ ਦੇ ਵਿਚਕਾਰ ਹੋਈ ਡੀਲ ਦੇ ਤਹਿਤ ਸੀਰੀਆ ਦੇ ਸ਼ਹਿਰ ਅਲੈਪੋ ਦੇ ਵਿੱਚ ਸੀਜ਼ ਫਾਇਰ ਕੀਤਾ ਗਿਆ ਸੀ ਅਤੇ ਉੱਥੋਂ ਸੀਰੀਆ ਦੇ ਬਾਗੀ ਤੇ ਸਿਵਿਲੀਅਨਸ ਨੂੰ ਇਵੈਕੂਏਟ ਅਲੈਪੋ ਸ਼ਹਿਰ ਦੇ ਵਿੱਚੋਂ ਕੀਤਾ ਗਿਆ ਸੀ ਅਤੇ ਅਗਲੇ ਹੀ ਦਿਨ ਰਸ਼ੀਆ, ਈਰਾਨ ਅਤੇ ਟਰਕੀ ਦੇ ਵਿਚਕਾਰ ਸੀਰੀਆ ਦੇ ਵਿੱਚ ਸ਼ਾਂਤੀ ਸਥਾਪਿਤ ਕਰਨ ਨੂੰ ਲੈ ਕੇ ਇੱਕ ਮੀਟਿੰਗ ਵੀ ਕੀਤੀ ਜਾਣੀ ਸੀ। ਰਸ਼ੀਆ ਦੀ ਫੋਰਨ ਮਿਨਿਸਟਰੀ ਨੇ ਇਸ ਨੂੰ ਇੱਕ
ਅੱਤਵਾਦੀ ਹਮਲਾ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਰਸ਼ੀਆ ਅਤੇ ਟਰਕੀ ਦੇ ਵਿਚਕਾਰ ਆਪਸੀ ਸਬੰਧਾਂ ਨੂੰ ਹੋਰ ਵਿਗਾੜਨ ਦੀ ਇੱਕ ਗਹਿਰੀ ਸਾਜ਼ਿਸ਼ ਹੈ ਤੇ ਇਸ ਨੂੰ ਕਿਸੇ ਵੀ ਹੱਦ ਤੱਕ ਸਫਲ ਨਹੀਂ ਹੋਣ ਦਿੱਤਾ ਜਾਏਗਾ। ਯੂਐਸ ਸੈਕਟਰੀ ਆਫ ਸਟੇਟ ਜੌਨ ਕੈਰੀ ਨੇ ਵੀ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕਿਸੇ ਵੀ ਦੇਸ਼ ਦੇ ਵਿੱਚ ਡਿਪਲੋਮੈਟ ਦੀ ਇਸ ਤਰ੍ਹਾਂ ਹੱਤਿਆ ਕੀਤੀ ਜਾਣਾ ਇੱਕ ਕਾਫੀ ਹੀ ਮੰਦਭਾਗੀ ਘਟਨਾ ਹੈ ਤੇ ਹਰ ਇੱਕ ਦੇਸ਼ ਦੇ ਵਿੱਚ ਦੂਸਰੇ ਡਿਪਲੋਮੈਟ ਦੀ ਸੁਰੱਖਿਆ ਲਾਜ਼ਮੀ ਹੁੰਦੀ ਹੈ। ਉਧਰ ਹੀ ਟਰਕੀ ਦੇ ਪ੍ਰਧਾਨ ਮੰਤਰੀ ਐਰਡੋਗਨ ਦਾ ਵੀ ਕਹਿਣਾ ਹੈ ਕਿ ਇਹ ਸਾਰੀ ਸਾਜ਼ਿਸ਼ ਰਸ਼ੀਆ ਅਤੇ ਟਰਕੀ ਦੇ ਸੰਬੰਧਾਂ ਨੂੰ ਵਿਗਾੜਨ ਦੇ ਲਈ ਕੀਤੀ ਗਈ ਹੈ ਤੇ ਇਸ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਏਗੀ ਅਤੇ ਦੋਸ਼ੀਆਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਏਗਾ। ਪਿਛਲੇ ਕੁਝ ਦਿਨਾਂ ਦੇ ਵਿੱਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਐਰਡੋਗਨ ਆਪਸ ਦੇ ਵਿੱਚ ਕਾਫੀ ਸਬੰਧ ਸੁਧਾਰਦੇ ਹੋਏ ਸੀਰੀਆ ਦੇ ਵਿੱਚ ਸ਼ਾਂਤੀ ਸਥਾਪਿਤ ਕਰਨ ਦੇ ਲਈ ਅੱਗੇ ਵਧ ਰਹੇ ਸਨ ਜਦੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਰਸ਼ੀਆ ਅਤੇ ਟਰਕੀ ਦੇ ਵਿਚਕਾਰ ਪਹਿਲਾਂ ਸਬੰਧ ਕਾਫੀ ਸੁਖਾਲੇ ਨਹੀਂ ਰਹੇ ਅਤੇ ਦੋਨਾਂ ਦੇਸ਼ਾਂ ਦੇ ਵਿਚਕਾਰ ਸਬੰਧ ਕਾਫੀ ਵਿਗੜਦੇ ਰਹੇ ਹਨ। ਟਰਕੀ ਨੇ ਕਿਹਾ ਹੈ ਕਿ ਉਹ ਇਸ ਪੂਰੀ ਜਾਂਚ ਦੇ ਵਿੱਚ ਰਸ਼ੀਅਨ ਇੰਟੈਲੀਜੈਂਸ ਨੂੰ ਵੀ ਇਨਵੋਲਵ ਕਰੇਗਾ ਅਤੇ ਇਸ ਜਾਂਚ ਦੇ ਵਿੱਚ ਪੂਰਾ ਸਹਿਯੋਗ ਦੇਵੇਗਾ। ਬਰਲਿਨ ਦੇ ਵਿੱਚ ਇੱਕ ਕ੍ਰਿਸਮਸ ਮਾਰਕੀਟ ਦੇ ਵਿੱਚ ਬੇਕਾਬੂ ਟਰੱਕ ਆ ਵੜਿਆ ਜਿਸ ਤੋਂ ਬਾਅਦ ਦੇ ਵਿੱਚ ਉਸਨੇ ਉੱਥੇ ਮੌਜੂਦ ਕਈ ਵਿਅਕਤੀਆਂ ਨੂੰ ਲਤੜਦੇ ਹੋਏ ਦੁਕਾਨਾਂ ਦੇ ਵਿੱਚ ਜਾ ਵੱਜਿਆ। ਇਸ ਪੂਰੇ ਹਾਦਸੇ ਦੇ ਵਿੱਚ 12 ਲੋਕਾਂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਅਤੇ ਦਰਜਨ ਤੋਂ ਵੱਧ ਇਸ ਹਾਦਸੇ ਦੇ ਵਿੱਚ ਜ਼ਖਮੀ ਹੋ ਗਏ ਹਨ। ਇਹ ਘਟਨਾ ਜਰਮਨੀ ਦੇ ਲੋਕਲ ਸਮੇਂ ਸ਼ਾਮ 8 ਵਜੇ ਵਾਪਰੀ ਜਦੋਂ ਇੱਕ ਬੇਕਾਬੂ ਟਰੱਕ ਇਸ ਭਰੀ ਹੋਈ ਮਾਰਕੀਟ ਦੇ ਵਿੱਚ ਆ ਵੜਿਆ। ਹਾਦਸੇ ਤੋਂ ਬਾਅਦ ਦੇ ਵਿੱਚ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਿਸ ਉਸ ਨੂੰ ਲੱਭ ਰਹੀ ਹੈ। ਜਰਮਨ ਦੇ ਹੋਮ ਮਿਨਿਸਟਰ ਥਾਮਸ ਡੀ ਮਜ਼ੈਰੇ ਦਾ ਕਹਿਣਾ ਹੈ ਕਿ ਹਜੇ ਤੱਕ ਇਸ ਪੂਰੇ ਹਾਦਸੇ ਦੇ ਵਿੱਚ ਹਮਲੇ ਦੀ ਕੋਈ ਵੀ ਆਸ਼ੰਕਾ ਨਹੀਂ ਜਤਾਈ ਜਾ ਰਹੀ ਹੈ ਤੇ ਹੋ ਸਕਦਾ ਹੈ ਇੱਕ ਮਹਿਜ ਟ੍ਰੈਫਿਕ ਐਕਸੀਡੈਂਟ ਹੋਵੇ, ਪਰ ਇਸ ਮਾਮਲੇ ਦੇ ਵਿੱਚ ਪੂਰੀ ਜਾਂਚ ਕਰਨ ਤੋਂ ਬਾਅਦ ਹੀ ਕੋਈ ਆਫੀਸ਼ੀਅਲ ਸਟੇਟਮੈਂਟ ਜਾਰੀ ਕੀਤੀ ਜਾਏਗੀ। ਇਸ ਟਰੱਕ ਦਾ ਮਾਲਿਕ ਪੋਲੈਂਡ ਦਾ ਰਹਿਣ ਵਾਲਾ ਹੈ ਤੇ ਦੱਸਿਆ ਜਾਂਦਾ ਹੈ ਕਿ ਡਰਾਈਵਰ ਨੇ ਸੋਮਵਾਰ ਤੋਂ ਹੀ ਟਰੱਕ ਓਨਰ ਨੂੰ ਟਰੱਕ ਦੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਸੀ। ਜਰਮਨੀ ਦੇ ਵਿੱਚ ਛਪੀਆਂ ਕਈ ਮੀਡੀਆ ਰਿਪੋਰਟਾਂ ਦੇ ਵਿੱਚ ਆਇਆ ਹੈ ਕਿ ਜੋ ਟਰੱਕ ਡਰਾਈਵਰ ਇਸ ਹਾਦਸੇ ਦਾ ਜ਼ਿੰਮੇਵਾਰ ਹੈ ਉਹ ਫਰਵਰੀ ਦੇ ਵਿੱਚ ਪਾਕਿਸਤਾਨ ਜਾਂ ਅਫਗਾਨਿਸਤਾਨ ਤੋਂ ਅਸਾਈਲਮ ਲੈ ਕੇ ਆਇਆ ਸੀ। ਹਾਲਾਂਕਿ ਇਹ ਖਬਰਾਂ ਕਿਸੇ ਵੀ ਵੱਡੇ ਮੀਡੀਆ ਆਫਿਸ ਵੱਲੋਂ ਵੈਰੀਫਾਈ ਨਹੀਂ ਕੀਤੀਆਂ ਗਈਆਂ, ਪਰ ਜੇਕਰ ਇਹ ਖਬਰਾਂ ਕਨਫਰਮ ਹੋ ਜਾਂਦੀਆਂ ਹਨ ਤਾਂ ਬਰਲਿਨ ਦੇ ਵਿੱਚ ਅਫਗਾਨਿਸਤਾਨ ਜਾਂ ਫਿਰ ਪਾਕਿਸਤਾਨ ਤੋਂ ਆਏ ਕਿਸੇ ਵੀ ਵਿਅਕਤੀ ਦੁਆਰਾ ਕੀਤੇ ਗਏ ਹਾਦਸੇ ਦੇ ਵਿੱਚ ਇਹ ਸਾਲ ਦੀ ਤੀਸਰੀ ਜਾਂ ਚੌਥੀ ਘਟਨਾ ਹੋਵੇਗੀ। ਇਸ ਤੋਂ ਪਹਿਲਾਂ ਵੀ ਜਰਮਨੀ ਦੇ ਵਿੱਚ ਅਫਗਾਨਿਸਤਾਨ ਤੋਂ ਅਸਾਈਲਮ ਲੈ ਕੇ ਆਏ ਇੱਕ ਰਿਫਿਊਜੀ ਨੇ ਟ੍ਰੇਨ ਦੇ ਉੱਤੇ ਅਟੈਕ ਕੀਤਾ ਸੀ। ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਕ੍ਰਿਸਮਸ ਪਾਰਡਨ ਦੇ ਤਹਿਤ 78 ਲੋਕਾਂ ਨੂੰ ਕ੍ਰਿਸਮਸ ਤੋਂ ਪਹਿਲਾਂ ਹੀ ਉਹਨਾਂ ਦੀ ਸਜ਼ਾ ਮਾਫ ਕਰ ਦਿੱਤੀ ਅਤੇ 153 ਕੈਦੀਆਂ ਦੀ ਸਜ਼ਾ ਘੱਟ ਕਰ ਦਿੱਤੀ। ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਪ੍ਰੈਜ਼ੀਡੈਂਸ਼ੀਅਲ ਮੁਆਫੀ ਦਾ ਪ੍ਰਯੋਗ ਕਰਦੇ ਹੋਏ ਇਹ ਇੱਕ ਇਤਿਹਾਸਿਕ ਫੈਸਲਾ ਲਿਆ। ਉਹਨਾਂ ਦੇ ਆਫਿਸ ਛੱਡਣ ਦੇ ਵਿੱਚ ਸਿਰਫ 32 ਦਿਨ ਰਹਿ ਗਏ ਹਨ ਅਤੇ ਪਿਛਲੇ 7 ਸਾਲਾਂ ਦੇ ਵਿੱਚ ਰਾਸ਼ਟਰਪਤੀ ਬਰਾਕ ਓਬਾਮਾ ਦੁਆਰਾ ਕੀਤੇ ਗਏ ਪਾਰਡਨਸ ਦੀ ਸੰਖਿਆ ਦੇ ਵਿੱਚ ਉਹਨਾਂ ਨੇ ਦੁੱਗਣਾ ਵਾਧਾ ਕੀਤਾ ਹੈ। ਰਾਸ਼ਟਰਪਤੀ ਬਰਾਕ ਓਬਾਮਾ ਨੇ ਹਜੇ ਤੱਕ ਕੁੱਲ 1176 ਫੈਡਰਲ ਕੈਦੀਆਂ ਦੀ ਸਜ਼ਾ ਘੱਟ ਕੀਤੀ ਹੈ ਜਾਂ ਫਿਰ ਉਹਨਾਂ ਦੀ ਸਜ਼ਾ ਮਾਫ ਕੀਤੀ ਹੈ। ਪਾਰਡਨ ਅਟਾਰਨੀ ਦੇ ਆਫਿਸ ਨੇ ਦੱਸਿਆ ਹੈ ਕਿ 30 ਨਵੰਬਰ 2016 ਤੱਕ ਰਾਸ਼ਟਰਪਤੀ ਬਰਾਕ ਓਬਾਮਾ ਦੇ ਡੈਸਕ ਤੱਕ 1937 ਪਾਰਡਨ ਦੀਆਂ ਅਰਜ਼ੀਆਂ ਅਤੇ 13,000 ਸਜ਼ਾ ਘੱਟ ਕਰਨ ਦੀਆਂ ਅਰਜ਼ੀਆਂ ਪਹੁੰਚੀਆਂ ਸਨ ਅਤੇ ਪਾਰਡਨ ਅਟਾਰਨੀ ਦਾ ਕਹਿਣਾ ਹੈ ਕਿ ਉਹਨਾਂ ਦੇ ਆਫਿਸ ਦੀ ਇਹ ਪੂਰੀ ਕੋਸ਼ਿਸ਼ ਹੈ ਕਿ ਰਾਸ਼ਟਰਪਤੀ ਬਰਾਕ ਓਬਾਮਾ ਦੇ ਆਫਿਸ ਛੱਡਣ ਤੋਂ ਪਹਿਲਾਂ ਇਹ ਸਾਰੀਆਂ ਅਰਜ਼ੀਆਂ ਦੇ ਗੋ ਥਰੂ ਰਾਸ਼ਟਰਪਤੀ ਬਰਾਕ ਓਬਾਮਾ ਹੋ ਜਾਣ ਤਾਂ ਕਿ ਜਿਨ੍ਹਾਂ ਦੀ ਸਜ਼ਾ ਮਾਫ ਜਾਂ ਫਿਰ ਘੱਟ ਹੋ ਸਕਦੀ ਹੈ ਉਹ ਰਾਸ਼ਟਰਪਤੀ ਬਰਾਕ ਓਬਾਮਾ ਆਪਣੇ ਆਫਿਸ ਛੱਡਣ ਤੋਂ ਪਹਿਲਾਂ ਕਰਕੇ ਜਾਣ। 2014 ਦੇ ਵਿੱਚ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣਾ ਕਲੀਮੈਂਸੀ ਇਨੀਸ਼ੀਏਟਿਵ ਚਲਾਇਆ ਸੀ ਜਿਸ ਦੇ ਤਹਿਤ ਕਈ ਵੱਡੀਆਂ ਸਜ਼ਾ ਪਾ ਰਹੇ ਕੈਦੀਆਂ ਦੀ ਸਜ਼ਾ ਉਹਨਾਂ ਨੇ ਘੱਟ ਕੀਤੀ ਸੀ। ਰਸ਼ੀਆ ਦਾ ਇੱਕ ਮਿਲਟਰੀ ਪਲੇਨ ਕ੍ਰੈਸ਼ ਕਰ ਗਿਆ ਜਿਸ ਦੇ ਵਿੱਚ 32 ਲੋਕ ਜ਼ਖਮੀ ਹੋਏ। ਇਸ ਪਲੇਨ ਨੂੰ ਕੰਬੈਟ ਪਾਇਲਟ ਚਲਾ ਰਿਹਾ ਸੀ ਤੇ ਉਸ ਸਮੇਂ ਜਹਾਜ਼ ਦੇ ਵਿੱਚ ਕੁੱਲ 39 ਲੋਕ ਸਵਾਰ ਸਨ, ਪਰ ਕਿਸੇ ਦੀ ਵੀ ਜਾਨ ਨੂੰ ਕੋਈ ਵੀ ਖਤਰਾ ਨਹੀਂ ਹੋਇਆ ਅਤੇ 32 ਲੋਕ ਜੋ ਇਸ ਜਹਾਜ਼ ਦੇ ਵਿੱਚ ਸਵਾਰ ਸਨ ਉਹਨਾਂ ਨੂੰ ਸੱਟਾਂ ਵੱਜੀਆਂ ਹਨ। ਰਸ਼ੀਆ ਦੀ ਡਿਫੈਂਸ ਮਿਨਿਸਟਰੀ ਨੇ ਦੱਸਿਆ ਕਿ ਇਹ ਰਸ਼ੀਆ ਦੇ ਸ਼ਹਿਰ ਟਿਕਸੀ ਦੇ ਨਜ਼ਦੀਕ ਲੈਪਟੈਪ ਸੀ ਦੇ ਨਜ਼ਦੀਕ ਕ੍ਰੈਸ਼ ਹੋਇਆ। ਇਸ ਦੇ ਵਿੱਚ 32 ਯਾਤਰੀ ਸਨ ਅਤੇ 7 ਕਰੂ ਮੈਂਬਰ ਸਨ ਜੋ ਕਿ ਕੈਂਕਸ ਸ਼ਹਿਰ ਤੋਂ ਈਸਟਰਨ ਸਾਈਬੇਰੀਆ ਦੇ ਫਲਾਈ ਕਰ ਰਹੇ ਸਨ। ਦੱਸਿਆ ਜਾਂਦਾ ਹੈ ਕਿ ਜ਼ਮੀਨ ਦੇ ਉੱਤੇ ਪਹੁੰਚਣ ਦੇ ਉੱਤੇ ਜਹਾਜ਼ ਕ੍ਰੈਸ਼ ਕਰ ਗਿਆ, ਪਰ ਇਸ ਜਹਾਜ਼ ਦੇ ਵਿੱਚ ਅੱਗ ਨਹੀਂ ਲੱਗੀ ਜਿਸ ਦੇ ਕਾਰਨ ਕਿਸੇ ਦੀ ਜਾਨ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ। ਫੌਰਨ ਉੱਥੇ ਰੈਸਕਿਊ ਹੈਲੀਕਾਪਟਰਸ ਪਹੁੰਚਾ ਦਿੱਤੇ ਗਏ ਜਿਨ੍ਹਾਂ ਨੇ ਕਿ ਜ਼ਖਮੀ ਹੋਏ ਵਿਅਕਤੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾ ਦਿੱਤਾ। ਇਹਨਾਂ 32 ਦੇ ਵਿੱਚੋਂ 16 ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾਂਦੀ ਹੈ। ਹਜੇ ਤੱਕ ਇਸ ਜਹਾਜ਼ ਦੇ ਕ੍ਰੈਸ਼ ਹੋਣ ਦਾ ਕੋਈ ਵੀ ਕਾਰਨ ਪਤਾ ਨਹੀਂ ਚੱਲਿਆ, ਪਰ ਬਲੈਕ ਬਾਕਸ ਜਹਾਜ਼ ਦਾ ਰਿਕਵਰ ਕਰ ਲਿਆ ਗਿਆ ਹੈ ਤੇ ਇਸ ਦੇ ਉੱਤੇ ਜਾਂਚ ਹੁਣ ਬਿਠਾਈ ਜਾਏਗੀ। ਰਸ਼ੀਆ ਦਾ ਇਹ 4 ਇੰਜਨ ਪੈਸੇਂਜਰ ਪਲੇਨ 1950 ਦੇ ਵਿੱਚ ਡਿਜ਼ਾਈਨ ਕੀਤਾ ਗਿਆ ਸੀ ਅਤੇ ਹਜੇ ਤੱਕ ਰਸ਼ੀਅਨ ਮਿਲਟਰੀ ਨੂੰ ਸਰਵਿਸ ਦੇ ਰਿਹਾ ਸੀ।
ਪਲੈਟੀਨਮ ਪਾਰਟਨਰਜ਼ ਦੇ ਉੱਚ ਅਧਿਕਾਰੀਆਂ ਨੂੰ ਅੱਜ ਸਵੇਰੇ $1 ਬਿਲੀਅਨ ਦੇ ਫਰਾਡ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਕੰਪਨੀ ਦੇ ਚੀਫ ਇਨਵੈਸਟਮੈਂਟ ਆਫਿਸਰ ਮਾਰਕ ਨੌਟਲਿਸਟ, ਕੋ ਚੀਫ ਇਨਵੈਸਟਮੈਂਟ ਆਫਿਸਰ ਡੇਵਿਡ ਲੈਵੀ ਅਤੇ ਫਾਰਮਰ ਪ੍ਰੈਜ਼ੀਡੈਂਟ ਉਰੀ ਲਿੰਡਜ਼ਮੈਨ ਨੂੰ ਬਰੁਕਲਿਨ ਕੋਰਟ ਦੇ ਵਿੱਚ ਸਿਕਿਉਰਿਟੀ ਫਰਾਡ, ਇਨਵੈਸਟਮੈਂਟ ਐਡਵਾਈਜ਼ਰ ਫਰਾਡ ਅਤੇ ਧੋਖਾਧੜੀ ਤਹਿਤ ਠੱਗੀ ਕਰਨ ਦੇ ਦੋਸ਼ਾਂ ਦੇ ਤਹਿਤ ਦੋਸ਼ੀ ਪਾਇਆ ਗਿਆ। ਇਸ ਮਾਮਲੇ ਦੇ ਵਿੱਚ ਸਿਕਿਉਰਿਟੀਜ਼ ਅਤੇ ਐਕਸਚੇਂਜ ਕਮਿਸ਼ਨ ਵਿਭਾਗ ਨੇ ਅੱਡ ਤੋਂ ਜਾਂਚ ਬਿਠਾਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਕੰਪਨੀ ਦੇ ਅਧਿਕਾਰੀਆਂ ਨੇ ਇਨਵੈਸਟਰਸ ਨੂੰ ਝੂਠੇ ਪ੍ਰੋਫਿਟ ਦਿਖਾ ਕੇ ਕਈ ਗੁਣਾ ਪੈਸੇ ਠੱਗੇ। ਇਸ ਮਾਮਲੇ ਦੇ ਵਿੱਚ ਕੰਪਨੀ ਦੇ ਪਹਿਲਾਂ ਵੀ ਕਈ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਤੇ ਕੰਪਨੀ ਦੇ ਇਹ ਵੱਡੇ ਅਧਿਕਾਰੀ ਘਪਲਾ ਕਰਨ ਤੋਂ ਬਾਅਦ ਦੇ ਵਿੱਚ ਦੇਸ਼ ਛੱਡ ਕੇ ਇਜ਼ਰਾਈਲ ਜਾਣ ਦੀ ਫਿਰਾਕ ਦੇ ਵਿੱਚ ਸਨ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਮੰਗਲਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 60 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 43 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 56 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ ਰਹੇਗਾ। ਸੈਕਰਾਮੈਂਟੋ ਦੇ ਵਿੱਚ 54 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 54 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਸਟਾਕਟਨ ਦੇ ਵਿੱਚ 56 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ। ਟ੍ਰੇਸੀ ਦੇ ਵਿੱਚ 56 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋ। ਮੋਡੈਸਟੋ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 35 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 59 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਟਰਕੀ ਦੇ ਵਿੱਚ 48 ਡਿਗਰੀ ਹਾਈ ਅਤੇ ਰਾਤ ਨੂੰ 23 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 50 ਡਿਗਰੀ ਹਾਈ ਅਤੇ ਰਾਤ ਨੂੰ 23 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 49 ਡਿਗਰੀ ਹਾਈ ਅਤੇ ਰਾਤ ਨੂੰ 31 ਡਿਗਰੀ ਲੋ। ਸਿਐਟਲ ਦੇ ਵਿੱਚ 47 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 51 ਡਿਗਰੀ ਹਾਈ ਅਤੇ ਰਾਤ ਨੂੰ 28 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 42 ਡਿਗਰੀ ਹਾਈ ਅਤੇ ਰਾਤ ਨੂੰ 28 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 28 ਡਿਗਰੀ ਹਾਈ ਅਤੇ ਰਾਤ ਨੂੰ 19 ਡਿਗਰੀ ਲੋ। ਨਿਊਯਾਰਕ ਦੇ ਵਿੱਚ 36 ਡਿਗਰੀ ਹਾਈ ਅਤੇ ਰਾਤ ਨੂੰ 31 ਡਿਗਰੀ ਲੋ ਰਹੇਗਾ। ਟੋਰਾਂਟੋ ਕੈਨੇਡਾ ਦੇ ਵਿੱਚ 1 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -4 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ -2 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -11 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 1 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -4 ਡਿਗਰੀ ਸੈਲਸੀਅਸ ਲੋ। ਅਤੇ ਵੈਨਕੂਵਰ ਦੇ ਵਿੱਚ 7 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ ਰਹੇਗਾ। ਪੰਜਾਬ ਅੰਮ੍ਰਿਤਸਰ ਦੇ ਵਿੱਚ 25 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ ਰਹੇਗਾ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 6 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 2 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -2 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 6 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋ ਰਹੇਗਾ। ਇਹ ਸੀ ਮੌਸਮ ਦੀ ਜਾਣਕਾਰੀ। ਹੁਣ ਵੱਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਸੋਮਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 39 ਅੰਕ ਵੱਧ ਕੇ 19,883.06 ਤੇ ਬੰਦ ਹੋਇਆ। ਨੈਸਡੈਕ 20 ਅੰਕ ਵੱਧ ਕੇ 5457.44 ਤੇ ਬੰਦ ਹੋਇਆ। S&P 4 ਅੰਕ ਵੱਧ ਕੇ 2262.53 ਤੇ ਬੰਦ ਹੋਇਆ। ਵਿਲਸ਼ਰ 5000 23,600.33 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਮਾਈਕਰੋਸਾਫਟ ਕੰਪਨੀ ਦਾ ਰਿਹਾ, ਜਿਸ ਦੀ ਕੀਮਤ 63.61 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 67.85, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 50.62, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 84.09, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 49.23, ਇੱਕ ਯੂਰੋ ਦੀ ਕੀਮਤ ਰਹੀ 70.59, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 47.01, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 46.85, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 179.97 ਅਤੇ ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 221.81। ਸੋਨੇ ਦਾ ਰੇਟ $1137.65 ਪਰ ਆਉਂਸ ਰਿਹਾ ਤੇ ਚਾਂਦੀ $15.98 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-272-5200 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।